email, Comey lies and leaks, Mueller conflict, McCain, ਸਟਿਓਕ, ਪੇਜ, ਇੱਦਾਂ ਦੇ ਕਈ ਉਹਨਾਂ ਨੇ ਲਿਖੇ ਹੈਗੇ ਆ। ਅਤੇ ਇੱਕ ਜਿਹੜੇ NSA ਲੀਕਰ ਜਿਹੜੇ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ, ਇੱਕ ਲੇਡੀ ਜਿਹੜੀ ਰਿਐਲਿਟੀ ਵਿਨਰਸ, ਉਹਨੂੰ ਜਿਹੜੀ ਆ 63 ਮਹੀਨਿਆਂ ਦੀ ਜਿਹੜੀ ਸਜ਼ਾ ਹੋਈ ਹੈਗੀ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਤਰ੍ਹਾਂ ਨਾਲ ਸਮਾਲ ਪੋਟੈਟੋ ਹੈਗਾ ਆ ਕੰਪੇਅਰ ਟੂ ਜਿਹੜਾ ਹਿਲਰੀ ਕਲਿੰਟਨ ਨੇ ਕੀਤਾ ਹੈਗਾ ਆ। ਜੀ, ਉੱਧਰ ਜਿਹੜੀ ਰਾਸ਼ਟਰਪਤੀ ਟਰੰਪ ਦੀ ਇੱਕ ਹਿਸਾਬ ਦੇ ਨਾਲ ਪਹਿਲੋਂ ਸਾਥੀ ਰਹੀ ਜਿਹੜੀ ਓਮਰੋਸਾ ਆ, ਉਸਨੇ ਕਿਹਾ ਆ ਵੀ ਜੇ ਪ੍ਰੈਜ਼ੀਡੈਂਟ ਟਰੰਪ ਦੀ ਇੰਪੀਚਮੈਂਟ ਟਰਾਇਲ ਹੁੰਦਾ ਆ ਅਤੇ ਮੈਂ ਕਹਿੰਦੀ ਉੱਥੇ ਟੈਸਟੀਫਾਈ ਕਰਨ ਨੂੰ ਜਿਹੜੀ ਆ ਉਹ ਤਿਆਰ ਆ। ਉਹਨੇ ਬਲਦੀ ਅੱਗ ਦੇ ਵਿੱਚ ਹੋਰ ਘਿਓ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਸੁੱਟਿਆ ਆ। ਸੋ ਖਾਸੀ ਉਹ ਵੀ ਨਿਰਾਸ਼ ਹੋ ਕੇ ਉੱਥੋਂ ਨਿਕਲੀ ਆ। ਉਹੀ ਇਹ ਬੀਬੀ ਆ ਵੀ ਜਿਹੜੀ ਪਹਿਲੋਂ ਕਹਿੰਦੀ ਸੀ ਵੀ ਨਹੀਂ ਇੱਦਾਂ ਦੀ ਕੋਈ ਚੱਕਰ ਹੀ ਨਹੀਂ ਹੈਗੀ। ਅਤੇ ਇਹ ਤਾਂ ਡੋਨਲਡ ਟਰੰਪ ਬੀਇੰਗ ਡੋਨਲਡ, ਇਹ ਤਾਂ ਉਹ ਇੱਦਾਂ ਦਾ ਹੀ ਆ ਸ਼ੁਰੂ ਤੋਂ। ਪਰ ਹੁਣ ਜਦੋਂ ਖਟਾਸ ਰਿਸ਼ਤਿਆਂ ਦੇ ਵਿੱਚ ਇੰਨੀ ਵਧੀ ਆ, ਉਹਨਾਂ ਕਿਤਾਬ ਵੀ ਜਿਹੜੀ ਲਿਖ ਛੱਡੀ ਆ, ਅਤੇ ਜਿਹੜੀਆਂ ਕਈ ਸੀਕਰੇਟ ਰਿਕਾਰਡਿੰਗਸ ਜਿਹੜੀਆਂ ਕਰਦੀ ਰਹੀ ਆ ਉਹ ਵੀ ਜਗ ਜ਼ਾਹਰ ਕਰ ਰਹੀ ਆ। ਅਕਤੂਬਰ 'ਚ ਕਹਿ ਰਹੀ ਆ ਵੀ ਇੱਕ ਹੋਰ ਵੱਡੀ ਰਿਕਾਰਡਿੰਗ ਜਿਹੜੀ ਆ ਮੈਂ ਉਹ ਸਾਰਿਆਂ ਦੇ ਸਾਹਮਣੇ ਜਗ ਜ਼ਾਹਰ ਕਰਨੀ ਆ। ਸੋ ਲੈਟਸ ਸੀ ਜਿਹੜਾ ਆ ਉਸ ਦੇ ਵਿੱਚ ਉਹ ਕੀ ਬਣਦਾ ਆ ਅਤੇ ਕਿਵੇਂ ਜਿਹੜਾ ਇਸ ਦੇ ਵਿੱਚ ਹੁੰਦਾ ਆ। ਬਾਕੀ ਜੈਬ ਸੈਸ਼ਨ ਦੇ ਉੱਤੇ ਕਾਫੀ ਜ਼ਿਆਦਾ ਦਬਾਅ ਰਾਸ਼ਟਰਪਤੀ ਟਰੰਪ ਵੱਲੋਂ ਜਿਹੜਾ ਆ ਉਹ ਪੈ ਰਿਹਾ ਆ। ਆਈ ਥਿੰਕ ਕਿਤੇ ਨਾ ਕਿਤੇ ਜਿਹੜੇ ਟਰੰਪ ਆ ਉਹਨਾਂ ਨੂੰ ਅਜੇ ਅਹੁਦੇ ਤੋਂ ਲਾਉਣਾ ਵੀ ਨਹੀਂ ਚਾਹੁੰਦੇ, ਕਿਉਂਕਿ ਉਹ ਉਹਨਾਂ ਦੇ ਲਈ ਕਿਤੇ ਨਾ ਕਿਤੇ ਨੈਗੇਟਿਵ ਪੁਆਇੰਟ ਦੇ ਵਜੋਂ ਜਿਹੜਾ ਉਹ ਫਿਰ ਦੇਖਿਆ ਜਾਊਗਾ ਵੀ ਇਹ ਬੰਦਾ ਮੇਰੀ ਗੱਲ ਨਹੀਂ ਮੰਨਦਾ ਅਤੇ ਇੱਥੇ ਜਿਹੜਾ ਜੀ ਲਾ ਦਿਓ, ਅਤੇ ਅਥੋਰਿਟੇਰੀਅਨ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਦੇਖਿਆ ਜਾਊਗਾ। ਬਾਕੀ ਬਹੁਤੇ ਲੋਕ ਤਾਂ ਜਾਣਦੇ ਹੀ ਆ ਵੀ ਅੰਦਰ ਖਾਤੇ ਜਿਹੜਾ ਆ ਕੀ ਕੁਛ ਜਿਹੜਾ ਉੱਥੇ ਹੁਣ ਹੋ ਰਿਹਾ ਆ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਨਿਊਯਾਰਕ ਦੇ ਅਟਾਰਨੀ ਜਨਰਲ ਹੈਗੇ ਆ, ਮੈਨਹਟਨ ਡਿਸਟ੍ਰਿਕਟ ਅਟਾਰਨੀ, ਉਹਨਾਂ ਦੇ ਆਫਿਸ ਵੱਲੋਂ ਖਬਰ ਆ ਰਹੀ ਆ ਵੀ ਹੋ ਸਕਦਾ ਜਿਹੜੀ ਟਰੰਪ ਔਰਗੇਨਾਈਜੇਸ਼ਨ ਦੇ ਨੂੰ ਜਿਹੜਾ ਕ੍ਰਿਮੀਨਲੀ ਚਾਰਜ ਕੀਤਾ ਜਾਵੇ, ਕਿਉਂਕਿ ਜਿਹੜੀ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਿਹੜੇ ਉਹਨਾਂ ਦੇ ਅਟਾਰਨੀ ਕੋਹਨ ਆ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਆ $1,30,000 ਜਿਹੜੀ ਇੱਕ ਸਟੋਰਮੀ ਡੈਨੀਅਲਸ ਲੇਡੀ ਨੂੰ ਦਿੱਤਾ ਗਿਆ ਸੀ, ਅਤੇ ਉਹਦੇ ਵਿੱਚ ਪਈ ਵੀ ਪਤਾ ਚੱਲਿਆ ਵੀ ਕਿਸ ਤਰ੍ਹਾਂ ਜਿਹੜੀ ਆ ਕੈਂਪੇਨ ਫਾਈਨਾਂਸ ਫੰਡਸ ਮੇ ਵੀ ਯੂਜ਼ ਕੀਤੇ ਹੋਣ। ਸੋ ਇੱਕ ਤਰ੍ਹਾਂ ਨਾਲ ਨਿਊਯਾਰਕ ਦੇ ਅਟਾਰਨੀ ਜਨਰਲ ਜਿਹੜੇ ਆ ਉਹ ਵੀ ਟਰਾਈ ਕਰ ਰਹੇ ਟਰੰਪ ਔਰਗੇਨਾਈਜੇਸ਼ਨ ਨੂੰ ਵਿੱਚ ਇਨਵੋਲਵ ਕਰਨ ਦੇ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਹੜੀ ਹਵਾਈ ਦੇ ਵਿੱਚ ਜਿਹੜਾ ਹਰੀਕੇਨ ਲੇਨ ਆ ਉਹ ਇਸ ਟਾਈਮ ਬਿਲਕੁਲ ਦਸਤਕ ਜਿਹੜਾ ਉਹ ਦੇ ਰਿਹਾ ਆ। ਅਤੇ ਕਹਿੰਦੇ ਉਸ ਦੇ ਜਿਹੜੇ ਵੱਡੇ ਆਈਲੈਂਡ ਦੇ ਵਿੱਚ, ਟਾਪੂ ਦੇ ਵਿੱਚ ਆਲਰੇਡੀ 31 ਇੰਚ ਤੱਕ ਜਿਹੜੀ ਰੇਨ ਆ, 1.5 ਫੁੱਟ ਰੇਨ ਆਲਮੋਸਟ ਜਿਹੜੀ ਆ ਉੱਥੇ ਉਹ ਪੈ ਚੁੱਕੀ ਆ। ਸੋ ਕਾਫੀ ਜਿਹੜਾ ਉੱਥੇ ਸਿਚੁਏਸ਼ਨ ਜਿਹੜੀ ਆ ਉਹ ਬੈਡ ਹੋ ਸਕਦੀ ਆ। ਪਰ ਇੱਕ ਜਿਹੜੀ ਚੰਗੀ ਗੱਲ ਇਹ ਰਹੀ ਆ ਵੀ ਜਿਹੜੇ ਇੱਕ ਟਾਈਮ 'ਤੇ ਕੈਟੇਗਰੀ 5 ਦਾ ਜਿਹੜਾ ਹਰੀਕੇਨ ਸੀ, ਇਹ ਹੁਣ ਕੈਟੇਗਰੀ 2 ਦਾ ਜਿਹੜਾ ਆ ਉਹ ਰਹਿ ਚੁੱਕਾ ਆ। ਅਤੇ ਪਰ ਫਲੱਡਿੰਗ ਜਿਹੜੀ ਆ ਉੱਥੇ ਹੜ੍ਹ ਜਿਹੜੇ ਆ ਉਹ ਜ਼ਰੂਰ ਆਉਣਗੇ, ਕਿਉਂਕਿ 31 ਇੰਚ ਰੇਨ ਆਲਰੇਡੀ ਪੈ ਚੁੱਕੀ ਆ ਅਤੇ ਅਜੇ ਲਗਾਤਾਰ ਜਿਹੜੇ ਆ ਉਹ ਮੀਂਹ ਪਈ ਜਾ ਰਿਹਾ ਆ। ਅਤੇ ਸੋ ਇਹ ਕਾਫੀ ਜਿਹੜੀ ਸਿਚੁਏਸ਼ਨ ਇਸ ਦੇ ਕਰਕੇ ਬੈਡ ਆ। ਲੋਕਾਂ ਨੂੰ ਜਿਹੜਾ ਸੁਰੱਖਿਅਤ ਥਾਵਾਂ 'ਤੇ ਜਿਹੜਾ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਉਹ ਕੀਤੀ ਜਾ ਰਹੀ ਆ। ਲੋਕ ਆਪੋ ਆਪਣੇ ਬਿਜ਼ਨਸ ਦੇ ਬਾਹਰ, ਘਰਾਂ ਦੇ ਬਾਹਰ ਜਿਹੜੇ ਸੈਂਡ ਬੈਗਸ ਆ ਉਹ ਜਿਹੜੇ ਲਾ ਰਹੇ ਨੇ ਵੀ ਪਾਣੀ ਜਿਹੜਾ ਅੰਦਰ ਆ ਉਹ ਨਾ ਆ ਸਕੇ। ਪਰ ਕਾਫੀ ਜ਼ਿਆਦਾ ਮੀਂਹ ਜਿਹੜਾ ਪੈ ਰਿਹਾ ਅਤੇ ਲੋਕਾਂ ਨੂੰ ਜਿਹੜਾ ਆ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਆ ਉਹ ਜਿਹੜੀ ਅਪੀਲ ਆ ਉਹ ਕੀਤੀ ਜਾ ਰਹੀ ਆ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਕਹਿੰਦੇ ਵੀ IRS ਆ ਉਹ ਇੱਕ ਤਰ੍ਹਾਂ ਨਾਲ ਬਲੌਕ ਕਰ ਰਹੀ ਆ, ਕਿਉਂਕਿ ਜਿਹੜੀ ਸਟੇਟ ਆਫ ਕੈਲੀਫੋਰਨੀਆ ਆ ਉਹ ਜਿਹੜਾ ਆ ਇੱਕ ਤਰ੍ਹਾਂ ਨਵਾਂ ਲਾ ਲੈ ਕੇ ਆ ਰਹੇ ਹੈਗੇ ਆ, ਜਿਹਦੇ ਮੁਤਾਬਕ ਜਿਸ ਤਰ੍ਹਾਂ ਪਿੱਛੇ ਪ੍ਰੈਜ਼ੀਡੈਂਟ ਟਰੰਪ ਨੇ ਟੈਕਸ ਰਿਫਾਰਮ ਕੀਤਾ ਸੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਜਿਹੜਾ ਕਿਸੇ ਤਰ੍ਹਾਂ ਦੀ ਵੀ ਜਿਹੜੀ ਚੈਰੀਟੇਬਲ ਡਿਡਕਸ਼ਨ ਆ ਉਹ ਜਿਹੜੀ ਆ 10,000 ਲਿਮਿਟ ਕਰ ਦਿੱਤੀ ਜਾਊਗੀ। ਸੋ ਸਟੇਟ ਆਫ ਕੈਲੀਫੋਰਨੀਆ ਜਿਹੜੀ ਆ ਇਹ ਨਹੀਂ ਚਾਹੁੰਦੀ ਹੈਗੀ, ਅਤੇ ਹੁਣ ਦੇਖੋ ਵੀ ਕੀ ਬਣਦਾ। ਜੀ ਬਿਲਕੁਲ, ਅਤੇ ਕਹਿੰਦੇ ਵੀ 6.1 ਮਿਲੀਅਨ ਕੈਲੀਫੋਰਨੀਆ ਦੇ ਜਿਹੜੇ ਰੈਜ਼ੀਡੈਂਟਸ ਹੈਗੇ ਆ, ਉਹਨਾਂ ਨੇ 2015 ਦੇ ਵਿੱਚ ਜਿਹੜੀਆਂ ਚੈਰੀਟੇਬਲ ਡਿਡਕਸ਼ਨਸ ਦੇ ਲਈ ਜਿਹੜਾ ਕਲੇਮ ਹੁੰਦਾ ਆ ਉਹ ਫਾਈਲ ਕੀਤਾ ਸੀਗਾ, ਅਤੇ ਇਹ ਜਿਹੜਾ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹਦਾ ਅਫੈਕਟ ਕਰਨਾ ਹੈ। ਬਿਲਕੁਲ, ਸੋ ਲਿਮਿਟ ਇਹਦੇ ਵਿੱਚ ਵੀ ਕੀਤੀ ਗਈ ਆ। ਬਾਕੀ ਜਿਹੜਾ ਟੈਕਸ ਜਿਹਦੇ 'ਤੇ ਨਾ ਲੱਗੇ ਇੰਟਰਸਟ ਦੇ ਉੱਤੇ, ਉਹ ਵੀ ਲਿਮਿਟ ਜਿਹੜਾ ਉਹ ਕੀਤਾ ਜਾ ਰਿਹਾ। ਖਾਸ ਕਰਕੇ ਆਪਾਂ ਜਿੱਦਾਂ ਪਤਾ ਹੀ ਆ ਵੀ ਬੇ ਏਰੀਏ ਦੇ ਇਲਾਕੇ ਦੇ ਵਿੱਚ ਹਰ ਇੱਕ ਘਰ ਹੁਣ ਮਹਿੰਗਾ ਹੀ ਮਹਿੰਗਾ ਆ,
ਉਹ ਵੀ ਵਿਚਾਰੇ ਇਸ ਚੀਜ਼ ਦੇ ਵਿੱਚ ਜਿਹੜੇ ਉਹ ਆਉਣਗੇ ਤੇ ਕਾਫੀ ਜਿਹੜਾ ਅਸਰ ਇਸ ਤਰੀਕੇ ਦੇ ਨਾਲ ਪਾਲਿਸੀ ਦੇ ਨਾਲ ਪੈਂਦਾ ਆ। ਸੋ ਲੈਟਸ ਸੀ ਜਿਹੜਾ ਕਿੱਦਾਂ ਹੁੰਦਾ, ਕਿਉਂਕਿ ਤਰੀਕਾ ਲੋਕਾਂ ਨੇ ਕਿਤੇ ਨਾ ਕਿਤੇ ਤਾਂ ਆਪਣਾ ਟੈਕਸ ਬਚਾਉਣ ਦਾ ਜਿਹੜਾ ਉਹ ਲੱਭਣਾ ਹੀ ਹੁੰਦਾ। ਸੋ ਇਹ ਵੀ ਇੱਕ ਤਰੀਕਾ ਹੀ ਸੀਗਾ ਜਿਹੜਾ ਉਹ ਇੰਟਰਸਟ ਫਰੀ ਜਿਹੜਾ ਹੈ ਫਿਰ ਇਨਕਮ ਉਹ ਬਣ ਜਾਂਦੀ ਆ। ਅਗਲੀ ਖਬਰ ਵੱਲ ਵਧੀਏ। ਜਿਹੜੇ ਅਮਰੀਕਾ ਦੇ ਕਾਫੀ ਪੁਰਾਣੇ ਸੈਨੇਟਰ ਤੇ ਪ੍ਰਿਜ਼ਨਰ ਆਫ ਵਾਰ ਰਹੇ ਜੌਨ ਮਕੇਨ, ਜਿਨ੍ਹਾਂ ਦੇ ਜਿਹੜੇ ਕੈਂਸਰ ਦੀ ਬਿਮਾਰੀ ਨਾਲ ਇਸ ਟਾਈਮ ਪੀੜਤ ਆ, ਉਹਨਾਂ ਨੇ ਜਿਹੜਾ ਆ ਇਸ ਟਾਈਮ ਇਹ ਖਬਰ ਉਹਨਾਂ ਦੇ ਪਰਿਵਾਰ ਵੱਲੋਂ ਆ ਰਹੀ ਆ ਵੀ ਜਿਹੜੇ ਸੈਨੇਟਰ ਜੌਨ ਮਕੇਨ ਆ ਆਪਣੀ ਜਿਹੜੀ ਮੈਡੀਕਲ ਟਰੀਟਮੈਂਟ ਹੈਗੀ ਆ ਬ੍ਰੇਨ ਕੈਂਸਰ ਦੀ, ਉਸ ਨੂੰ ਰੋਕ ਰਹੇ ਨੇ, ਉਸ ਨੂੰ ਡਿਸਕੰਟੀਨਿਊ ਜਿਹੜਾ ਆ ਉਹ ਕਰ ਰਹੇ ਨੇ। ਤੇ ਇਹ ਜਿਹੜੇ ਪਰਿਵਾਰ ਦੇ ਵੱਲੋਂ ਇੱਕ ਸਟੇਟਮੈਂਟ ਆ ਉਹ ਜਿਹੜੀ ਇਸ ਟਾਈਮ ਰਿਲੀਜ਼ ਕੀਤੀ ਗਈ ਆ। ਤੇ ਕਹਿੰਦੇ ਵੀ ਜਿਹੜੀ ਬਿਮਾਰੀ ਆ ਉਹ ਇਸ ਟਾਈਮ ਇੰਨੀ ਕੁ ਜ਼ਿਆਦਾ ਜਿਹੜੀ ਵੱਧ ਚੁੱਕੀ ਆ, ਇੰਨੀ ਕੁ ਐਡਵਾਂਸ ਸਟੇਜ ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਆ ਵੀ ਉਸ ਨੂੰ ਜਿਹੜਾ ਹੁਣ ਦਵਾਈਆਂ ਦੇ ਨਾਲ ਰੋਕਣਾ ਜਿਹੜਾ ਆ ਉਹ ਨਾਮੁਮਕਿਨ ਹੀ ਜਿਹੜਾ ਹੋ ਚੁੱਕਾ ਆ। ਤੇ ਹੁਣ ਇਹ ਤਾਂ ਉਹਨਾਂ ਦੀ ਹੁਣ ਵਿਲ ਦੇ ਉੱਤੇ ਆ, ਉਹਨਾਂ ਦੀ ਦ੍ਰਿੜਤਾ ਦੇ ਉੱਤੇ ਆ ਵੀ ਕਿੰਨਾ ਚਿਰ ਇੱਕ ਹਿਸਾਬ ਦੇ ਨਾਲ ਕੱਢ ਸਕਦੇ ਆ। ਸੋ ਇਹ ਇੱਕ ਹਿਸਾਬ ਨਾਲ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਜਲਦ ਹੀ ਇੱਧਰਲੇ ਪਾਸੋਂ ਇੱਕ ਮਾੜੀ ਖਬਰ ਜਿਹੜੀ ਆ ਸੈਨੇਟਰ ਜੌਨ ਮਕੇਨ ਵਾਲੇ ਪਾਸੋਂ ਜਿਹੜੀ ਆ ਉਹ ਆ ਸਕਦੀ ਆ। ਫਿਰ ਵੀ ਜਿਹੜੇ ਆ ਉਹਨਾਂ ਨੂੰ ਸਿਹਤਮੰਦ ਹੋਣ, ਇਹੀ ਜਿਹੜੀ ਆਪਾਂ ਅਰਦਾਸ ਕਰਦੇ ਹਾਂ। ਕਾਫੀ ਕੁਛ ਇਹਨਾਂ ਨੇ ਦੇਖੋ ਅਮਰੀਕਾ ਦੇ ਲਈ ਕੀਤਾ ਹੈ। ਐਰੀਜ਼ੋਨਾ ਦੇ ਰਿਪਬਲਿਕਨ ਜਿਹੜੀ ਪਾਰਟੀ ਦੇ ਵੱਲੋਂ ਬੜੇ ਲੰਮੇ ਸਮੇਂ ਤੋਂ ਜਿਹੜੇ ਆ ਉਹ ਸੈਨੇਟਰ ਨੇ ਤੇ 6 ਟਰਮ ਉਹਨਾਂ ਨੇ ਸੈਨੇਟਰ ਰਹੀਆਂ। 2008 ਦੇ ਵਿੱਚ GOP ਦੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਵੀ ਸੀਗੇ, ਇਹ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਦੇ ਜਿਹੜੇ ਉਹ ਖਿਲਾਫ। ਤੇ ਉਹਨਾਂ ਦੀ ਇੱਕ ਗੱਲ ਜਿਹੜੀ ਮੈਨੂੰ ਹਮੇਸ਼ਾ ਬਹੁਤ ਚੰਗੀ ਲੱਗਦੀ, ਉਹ ਵੀਡੀਓ ਬਾਰ-ਬਾਰ ਕਿਤੇ ਨਾ ਕਿਤੇ ਸਰਫੇਸ ਹੁੰਦੀ ਰਹਿੰਦੀ ਆ। ਇੱਕ ਜਦੋਂ ਚੱਲ ਰਹੀ ਸੀਗੀ ਇੱਕ ਟਾਊਨ ਹਾਲ, ਉਸ ਦੇ ਵਿੱਚ ਇੱਕ ਔਰਤ ਕਹਿਣ ਲੱਗ ਗਈ ਸੀਗੀ ਵੀ ਇਹ ਜਿਹੜਾ ਆ ਓਬਾਮਾ ਆ, ਇਹ ਓਬਾਮਾ ਨਹੀਂ ਆ, ਇਹ ਤਾਂ ਮੁਸਲਿਮ ਵੀ ਆ, ਇਹ ਅਰਬ ਵੀ ਆ, ਇਹ ਹੈ ਉਹ ਹੈ। ਤਾਂ ਉਦੋਂ ਉਹਨਾਂ ਨੇ ਬਿਲਕੁਲ ਸਹੀ ਤਰੀਕੇ ਨਾਲ ਉਹਨਾਂ ਨੂੰ ਔਰਤ ਨੂੰ ਰੋਕਤਾ ਵੀ ਇਹ ਬਿਲਕੁਲ ਗਲਤ ਗੱਲ ਆ, ਉਹ ਬਹੁਤ ਡੀਸੈਂਟ ਬੰਦਾ ਆ। ਹਾਂ, ਸਾਡੇ ਜਿਹੜੇ ਵਿਚਾਰਕ ਮਤਭੇਦ ਹੈਗੇ ਆ, ਪਰ ਮੈਂ ਉਸ ਦੇ ਜਿਹੜੇ ਪਰਸਨਲ ਜਿਹੜੇ ਲੈਵਲ ਦੇ ਉੱਤੇ ਜਾ ਕੇ ਕੋਈ ਇੱਦਾਂ ਦੀ ਗੱਲ ਜਿਹੜੀ ਉਹ ਨਹੀਂ ਕਹੂੰਗਾ। ਬਹੁਤ ਡੀਸੈਂਟ ਬੰਦਾ ਆ ਤੇ ਜੇ ਉਹ ਵੀ ਆ ਜਾਂਦਾ ਆ ਤਾਂ ਉਹ ਵੀ ਮੁਲਕ ਦਾ ਭਲਾ ਹੀ ਚਾਹੂਗਾ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਦੱਸਿਆ ਸੀ ਪਿਛਲੇ ਦਿਨਾਂ ਦੇ ਵਿੱਚ ਸ਼ੈਰਡਨ ਓਰੀਗਨ ਦੇ ਵਿੱਚ 52 ਦੇ ਕਰੀਬ ਜਿਹੜੇ ਸਿੱਖ ਆ ਪੋਲੀਟੀਕਲ ਅਸਾਈਲਮ ਸੀਕਰ ਸੀਗੇ, ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਤੇ ਟੋਟਲ 124 ਦੇ ਕਰੀਬ ਉੱਥੇ ਇਲੀਗਲ ਇਮੀਗ੍ਰੈਂਟ ਸੀਗੇ, ਜਿਨ੍ਹਾਂ ਦੇ ਵਿੱਚੋਂ 52 ਇੰਡੀਆ ਨੂੰ ਨਹੀਂ ਲਿਖਿਆ ਵੀ ਮੈਜੋਰਟੀ ਦੇ ਵਿੱਚ ਜਿਹੜੇ ਸਿੱਖ ਸੀਗੇ। ਤੇ 5 ਹੁਣ ਜਿਹੜੇ ਆ ਉਹਨਾਂ ਦੇ ਵਿੱਚੋਂ ਜਿਹੜੇ ਫੜੇ ਗਏ ਸੀ ਜੇਲ੍ਹ ਦੇ ਵਿੱਚ ਲਗਭਗ 3 ਮਹੀਨਿਆਂ ਤੋਂ ਸੀਗੇ, ਉਹਨਾਂ ਨੂੰ ਜਿਹੜਾ ਆ ਬੇਲ ਦੇ ਉੱਤੇ ਜਿਹੜਾ ਛੱਡ ਦਿੱਤਾ ਗਿਆ ਹੈ। ਟੋਟਲ 8 ਡਿਟੇਨੀ ਜਿਹੜੇ ਆ ਉਸ ਸ਼ੈਰੀਡਨ ਫੈਡਰਲ ਪ੍ਰਿਜ਼ਨ ਦੇ ਵਿੱਚੋਂ ਜਿਹੜੇ ਆ ਉਹਨਾਂ ਨੂੰ ਛੱਡਿਆ ਗਿਆ ਆ। ACLU ਵਾਲਿਆਂ ਨੇ ਇਹ ਜਿਹੜਾ ਮੁੱਦਾ ਆ ਉੱਥੇ ਉਠਾਇਆ ਹੋਇਆ ਸੀਗਾ ਤੇ ਉਹ ਉਹਨਾਂ ਦੇ ਜਿਹੜੇ ਹੱਕ ਦੇ ਵਿੱਚ ਉਤਰੇ ਸੀਗੇ। ਸੋ 24 ਸਾਲਾਂ ਦੇ ਮੁੰਡੇ ਜਿਹੜੇ ਆ ਉਹ ਇਸ ਟਾਈਮ ਉੱਥੇ ਜਿਹੜੇ ਆ ਉਹ ਪਏ ਆ। ਤੇ ਉਹ ਉੱਥੇ ਉਦੋਂ ਵੀ ਹਰਜੋਤ ਸਿੰਘ ਜੀ ਕਾਫੀ ਰੌਲਾ ਪਿਆ ਸੀਗਾ ਵੀ ਜੇ ਕੋਈ ਸਿਰ ਦੇ ਉੱਤੇ ਜਿਸ ਨੇ ਦਸਤਾਰ ਜਾਂ ਪਰਨਾ ਵੀ ਬੰਨਿਆ ਸੀ ਉਹ ਵੀ ਪ੍ਰਿਜ਼ਨ ਵਾਲਿਆਂ ਨੇ ਲਵਾ ਲਿਆ ਸੀਗਾ। ਅਰਦਾਸ ਜਿਹੜੀ ਉਹਨਾਂ ਨੂੰ ਨਹੀਂ ਸੀ ਕਰਨ ਦਿੱਤੀ ਜਾ ਰਹੀ। ਤੇ ਉੱਥੇ ਜਿਹੜਾ ਕਰਨਦੀਪ ਸਿੰਘ ਜਿਹੜਾ ਡਿਟੇਨੀ ਦੇ ਵਿੱਚੋਂ ਜਿਹੜਾ ਛੁੱਟ ਕੇ ਆਇਆ, ਉਹ ਕਹਿੰਦਾ ਵੀ ਚਲੋ ਹੁਣ ਪ੍ਰਿਜ਼ਨ ਅਫੀਸ਼ੀਅਲਸ ਨੂੰ ਵੀ ਕੀ ਅਸੀਂ ਦੋਸ਼ ਦੇਣਾ ਆ ਵੀ ਉਹਨਾਂ ਨੂੰ ਹੁਣ ਪਤਾ ਨਹੀਂ ਹੋਊਗਾ ਵੀ ਜਿਹੜੇ ਸਿੱਖ ਇਸ ਤਰੀਕੇ ਦੇ ਨਾਲ ਜਿਹੜੇ ਉਹ ਕਰਦੇ ਆ। ਪਰ ਚਲੋ ਹੁਣ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ। ਪਰ ਦੇਖੋ ਹਰਜੋਤ ਸਿੰਘ ਜੀ, ਰਾਈਟ ਨਾਓ ਜਿਹੜੇ ਅਨਡਾਕੂਮੈਂਟਡ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਲੋਕ ਪ੍ਰਵੇਸ਼ ਕਰ ਰਹੇ ਆ, ਉਹਨਾਂ ਵਿੱਚ ਆਈ ਥਿੰਕ ਦੂਜੀ ਸਭ ਤੋਂ ਵੱਡੀ ਜਿਹੜੀ ਸੰਖਿਆ ਆ ਉਹ ਇੰਡੀਅਨਸ ਦੀ ਆ। ਸੋ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਇਸ ਟਾਈਮ ਜਿਹਨੂੰ ਆਪਾਂ ਕਹਿ ਲਓ ਵੀ ਵਾਲ ਆ ਜਾਂ ਬਾਰਡਰ ਟੱਪਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਕਰ ਰਹੇ ਆ, ਤਾਂ ਜਾਂ ਜਿਹੜੇ ਉਹ ਫੜੇ ਜਾ ਰਹੇ ਨੇ, ਸ਼ਾਇਦ ਹੀ ਕੋਈ ਅਜਿਹੀ ਇੱਥੇ ਡਿਟੈਂਸ਼ਨ ਸੈਂਟਰ ਜਾਂ ਜੇਲ੍ਹ ਹੋਊਗੀ ਜਿੱਥੇ ਜਿਹੜਾ ਕੋਈ ਪੰਜਾਬੀ ਜਾਂ ਜਿਹੜਾ ਕੋਈ ਇੰਡੀਅਨ ਆ ਉਹ ਉਸ ਦੇ ਵਿੱਚ ਨਾ ਹੋਵੇ ਜਿਹੜੇ ਇਸ ਤਰੀਕੇ ਦੇ ਨਾਲ ਟੱਪਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਜੇ ਉੱਥੇ ਦੇ ਹਾਲਾਤ ਚੰਗੇ ਹੋਣ ਤਾਂ ਲੋਕ ਇੱਧਰ ਨੂੰ ਕਿਉਂ ਆਉਣ। ਬਹੁਤ ਸਾਰੇ ਲੋਕ ਐਵੇਂ ਰੌਲਾ ਪਾਉਂਦੇ ਰਹਿੰਦੇ, ਨਹੀਂ ਜੀ ਸਭ ਕੁਛ ਵਧੀਆ ਆ ਉੱਥੇ, ਸਭ ਕੁਝ ਠੀਕ ਆ, ਤੇ ਭਾਈ ਜੇ ਇੰਨਾ ਵਧੀਆ ਤੇ ਵਾਪਸ ਚੱਲ ਜਾਓ ਉੱਥੇ। ਇੱਥੇ ਫਿਰ ਤੁਸੀਂ ਇੱਥੇ ਕਾਹਤੋਂ ਬੈਨੀਫਿਟ ਵੀ ਲਈ ਜਾਂਦੇ ਆ, ਨਜ਼ਾਰੇ ਵੀ ਲਈ ਜਾਣੇ ਆ, ਤੇ ਫਿਰ ਨਾਲੇ ਇੱਦਾਂ ਕਹੀ ਜਾਣਾ ਕਾਹਤੋਂ ਲੋਕ ਜਿਹੜਾ ਆਪਣੀ ਜਾਨ ਦਾ ਖੌਫ ਬਣਾ ਕੇ ਇੱਥੇ
ਆਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ। ਫਿਰ ਹੋਰ ਜਿਹੜੇ ਇੰਡੀਆ ਤੋਂ ਕੋਈ ਲੀਡਰ ਆਉਂਦੇ ਆ ਅੱਜ ਕੱਲ੍ਹ ਵੀ ਆਏ ਵਾ, ਉਹ ਇਹ ਕਹਿੰਦੇ ਵੀ ਜਿਨ੍ਹਾਂ ਨੂੰ ਪੋਲੀਟੀਕਲ ਅਸਾਈਲਮ ਮਿਲਦਾ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਦੇਖੋ ਤੁਹਾਡੇ ਬੇੜੀਆਂ 'ਚ ਬੱਟੇ ਉਹ ਪਾ ਰਹੇ ਹੈਗੇ ਆ, ਤੇ ਕਈ ਜਿਹੜੇ ਸਾਡੇ ਜਿਹੜੇ ਵੀਰ ਹੈਗੇ ਆ ਉਹ ਇਹਨਾਂ ਦਾ ਸਾਥ ਦੇ ਰਹੇ ਆ, ਉਹਨਾਂ ਨੂੰ ਸੋਚਣਾ ਚਾਹੀਦਾ ਹੈਗਾ। ਸਿੱਖ ਤਾਂ ਨਹੀਂ ਠੀਕ ਹੈ, ਜੇ ਤੁਹਾਨੂੰ ਠੀਕ ਲੱਗਦਾ ਉਦੇਸ਼ ਤਾਂ ਤੁਸੀਂ ਉੱਥੇ ਵਾਪਸ ਜਿਹੜਾ ਜਾ ਸਕਦੇ ਆ, ਵੀ ਜਿਹਨੂੰ ਮੁਸ਼ਕਿਲ ਹੈਗੀ ਉਹਨੂੰ ਆਉਣ ਦਿਓ, ਉਹਨੂੰ ਕਾਹਤੋਂ ਜਿਹੜਾ ਤੁਸੀਂ ਇਸ ਤਰੀਕੇ ਦੇ ਨਾਲ ਕਰ ਰਹੇ ਆ। ਤੇ ਮਾੜੀ ਗੱਲ ਆ ਵੀ ਫਿਰ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਜਿਹੜੇ ਫਿਰ ਉਹਨਾਂ ਨੂੰ ਸਰੋਪੇ ਵੀ ਪਾਏ ਜਾਂਦੇ ਆ। ਜੀ ਤੇ ਅਗਲੀ ਖਬਰ ਵੱਲ ਚੱਲੀਏ, ਉਹ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਇਮੀਗ੍ਰੇਸ਼ਨ ਦੇ ਇੱਕ ਜੱਜ ਜਿਹੜਾ ਆ ਉਸਨੇ ਇਹ ਕਿਹਾ ਵੀ ਜਿਹੜੇ ਆਈਸ ਆ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ, ਉਹ ਜਿਹੜੇ ਆ ਜਦੋਂ ਤੁਸੀਂ ਗ੍ਰੀਨ ਕਾਰਡ ਨੂੰ ਕੋਈ ਵੀ ਬੰਦਾ ਅਪਲਾਈ ਕਰਦਾ ਹੈਗਾ ਆ, ਚਾਹੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਡਿਪੋਰਟੇਸ਼ਨ ਆਰਡਰ ਲੱਗਿਆ ਹੋਵੇ, ਤੇ ਤੁਹਾਨੂੰ ਜਿਹੜਾ ਆ ਉਹਨਾਂ ਨੂੰ ਜਿਹੜਾ ਗ੍ਰੀਨ ਕਾਰਡ ਅਪਲਾਈ ਕਰਨ ਤੋਂ ਕਿਸੇ ਤਰ੍ਹਾਂ ਦੀ ਜਿਹੜੀ ਰੋਕ ਨਹੀਂ ਹੋਣੀ ਚਾਹੀਦੀ ਹੈ। ਬਿਲਕੁਲ। ਕੱਲ ਇੱਕ ਜਿਹੜਾ ਅਦਾਲਤ ਫੈਡਰਲ ਦੇ ਜਿਹੜੇ ਇੱਕ ਅਦਾਲਤ ਬੋਸਟਨ ਦੇ ਵਿੱਚ ਸੀਗੀ ਸ਼ਾਇਦ, ਉੱਥੋਂ ਦੇ ਜੱਜ ਨੇ ਜਿਹੜਾ ਇਹ ਫੈਸਲਾ ਉਹ ਸੁਣਵਾਈ ਜਿਹੜੀ ਕਰ ਰਹੇ ਸੀਗੇ ਇਸ ਕੇਸ ਦੇ ਉੱਤੇ, ਤੇ ਮੈਨੂੰ ਲੱਗਦਾ ਉਹਨਾਂ ਨੇ ਇਹ ਫੈਸਲਾ ਹੁਣ ਉਸ ਦੇ ਮੁਤਾਬਕ ਸੁਣਾ ਦਿੱਤਾ ਹੈ। ਜੀ ਬਿਲਕੁਲ। ਸੋ ਦੇਖੋ ਹੁਣ ਇਹਦੇ ਉੱਤੇ ਕਿੰਨਾ ਕੁ ਜਿਹੜਾ ਅਸਰ ਕਰਦੀ ਹੈਗੀ ਆ। ਤੇ ਜਿਹੜੇ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੇ ਅਟਾਰਨੀ ਆ ਮੈਟ ਸੀਗਲ, ਉਹ ਕਹਿੰਦੇ ਹੋਰ ਵੀ ਜਿਹੜੀਆਂ ਲੀਗਲ ਫਰਮਸ ਹੈਗੀਆਂ ਉਹਨਾਂ ਦੇ ਨਾਲ 5 ਕਪਲਸ ਨੂੰ ਉਹ ਲੈ ਕੇ ਰੀਪ੍ਰਜੈਂਟ ਕਰ ਰਹੇ ਸੀ, ਜਿਨ੍ਹਾਂ ਦੇ ਵਿੱਚ ਕਿਸੇ ਦਾ ਹਸਬੈਂਡ ਸਿਟੀਜ਼ਨ ਸੀ ਜਾਂ ਵਾਈਫ ਸਿਟੀਜ਼ਨ ਸੀ, ਤੇ ਦੂਸਰੇ ਪਾਸੇ ਜਿਹੜੇ ਹਸਬੈਂਡ ਜਾਂ ਵਾਈਫ ਸੀਗੇ ਉਹ ਅਨਡਾਕੂਮੈਂਟਡ ਸੀ। ਜੀ ਬਿਲਕੁਲ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਖਬਰਾਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਦੇ ਹਾਂ, ਤੇ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਦੱਸ ਹੀ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਸ ਟਾਈਮ ਹਵਾਈ ਦੇ ਵਿੱਚ ਜਿਹੜਾ ਮੁੱਦਾ ਉਹ ਚੱਲ ਰਿਹਾ ਆ। ਉੱਧਰ ਆਸਟ੍ਰੇਲੀਆ ਦੀ ਜਿਹੜੀ ਪੋਲੀਟਿਕਸ ਆ ਉਸ ਦੇ ਵਿੱਚ ਬੜਾ ਘਮਾਸਾਨ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਦੇਖਣ ਨੂੰ ਮਿਲਿਆ ਆ। ਜਿਹੜੇ ਟਰਨਬੁੱਲ ਮੈਲਕਮ ਟਰਨਬੁੱਲ ਪ੍ਰਾਈਮ ਮਿਨਿਸਟਰ ਆ, ਉਹਨਾਂ ਨੂੰ ਬੇਸਿਕਲੀ ਉਹਨਾਂ ਦੇ ਆਫਿਸ ਦੇ ਵਿੱਚੋਂ ਬਾਹਰ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਸੋ ਮਸਲਾ ਉੱਥੇ ਇਹ ਬਣਿਆ ਪਿਆ ਸੀ ਵੀ ਜਿਹੜੀ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਆ, ਉਹਨਾਂ ਦੇ ਇੰਟਰਨਲ ਪੋਲੀਟਿਕਸ ਆ ਉਸ ਦੇ ਵਿੱਚ ਉਹ ਚਾਹੁੰਦੇ ਨਹੀਂ ਸੀਗੇ ਵੀ ਜਿਹੜੀ ਟਰਨਬੁੱਲ ਆ ਉਸ ਨੂੰ ਜਿਹੜਾ ਉਹ ਉੱਥੇ ਰੱਖਿਆ ਜਾਵੇ। ਤੇ ਉਹਨਾਂ ਦੀ ਇੰਟਰਨਲ ਪੋਲੀਟਿਕਸ ਦੇ ਚੱਲਦਿਆਂ ਵੀ ਲੀਡਰਸ਼ਿਪ ਜਿੱਦਾਂ ਆਪਾਂ ਆਮ ਆਦਮੀ ਪਾਰਟੀ ਦਾ ਦੇਖ ਰਹੇ ਹਾਂ ਨਾ ਰੌਲਾ ਰੱਪਾ, ਉਸੇ ਤਰੀਕੇ ਦੇ ਨਾਲ ਆਸਟ੍ਰੇਲੀਅਨ ਜਿਹੜੀ ਪੋਲੀਟਿਕਸ ਦੇ ਵਿੱਚ ਉੱਥੋਂ ਦੀ ਪਾਰਟੀ ਦਾ ਵੀ ਰੌਲਾ ਰੱਪਾ ਖਾਸਾ ਜ਼ਿਆਦਾ ਆ ਉਹ ਜਿਹੜਾ ਵਧਿਆ ਹੋਇਆ ਆ। ਉੱਥੋਂ ਦੀ ਆਈ ਗੈਸ ਜਿਹੜੀ ਇੱਕ ਇਮੀਗ੍ਰੇਸ਼ਨ ਦੀ ਜਿਹੜੀ ਮਿਨਿਸਟਰ ਸੀਗੀ ਉਹ ਕਾਫੀ ਜਿਹੜੀ ਇਹਨਾਂ ਦਾ ਵਿਰੋਧ ਜਿਹੜਾ ਉਹ ਕਰ ਰਹੀ ਸੀਗੀ। ਹੁਣ ਉਹਨੇ ਤਾਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈ ਟਰਨਬੁੱਲ ਨੇ, ਤੇ ਪਰ ਜਾਂਦੇ ਜਾਂਦੇ ਜਿਹੜਾ ਉਸਨੇ ਕਿਹਾ ਵੀ ਸਾਰੇ ਜਿਹੜੇ ਆਸਟ੍ਰੇਲੀਅਨ ਆ ਉਹ ਭੌਚੱਕੇ ਰਹਿ ਗਏ ਨੇ ਵੀ ਜਿੱਦਾਂ ਦੇ ਹਾਲਾਤ ਪਾਰਟੀ ਨੇ ਜਿਹੜੇ ਕਰ ਦਿੱਤੇ ਆ। ਜਿਹੜੇ ਕੁਛ ਕੁ ਲੋਕਾਂ ਨੇ ਪਾਰਟੀ ਨੂੰ ਜਿਹੜੀ ਕਾਫੀ ਵੱਡੀ ਜਿਹੜੀ ਠੇਸ ਆ ਉਹ ਪਹੁੰਚਾਈ ਆ, ਤੇ ਜਿਹੜੀ ਇੰਟਰਨਲ ਪੋਲੀਟਿਕਸ ਨੇ ਜਿਹੜਾ ਕਾਫੀ ਜਿਹੜਾ ਆ ਨੁਕਸਾਨ ਆ ਉਹ ਕਿਤੇ ਨਾ ਕਿਤੇ ਉਹ ਪਹੁੰਚਾਇਆ ਹੈਗਾ ਆ। ਜੀ ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਹੁਣ ਆਲਰੇਡੀ ਸਕੂਲ ਜਿਹੜੇ ਖੁੱਲ੍ਹ ਗਏ ਹੈਗੇ ਆ, ਤੇ ਸਕੂਲਾਂ ਦੇ ਵਿੱਚ ਜਿਹੜੇ ਸਿੱਖ ਬੱਚੇ ਆ ਇੱਕ ਤਰ੍ਹਾਂ ਨਾਲ ਪੋਲ ਆਈ ਆ, ਜਿਹੜੇ 50% ਤੋਂ ਵੱਧ ਜਿਹੜੇ ਸਿੱਖਾਂ ਦੇ ਬੱਚੇ ਆ ਉਹਨਾਂ ਦੀ ਬੁਲਿੰਗ ਹੁੰਦੀ ਹੈਗੀ ਆ। ਮਤਲਬ ਕਿ ਉਹਨਾਂ ਨੂੰ ਛੇੜਿਆ ਜਾਂਦਾ, ਕਿਸੇ ਨੂੰ ਟੈਰਰਿਸਟ ਕਿਹਾ ਜਾਂਦਾ, ਕਿਸੇ ਨੂੰ ਕੁਛ ਕਿਹਾ ਜਾਂਦਾ। ਤੇ ਜਿਹੜੇ ਪਟਕਾ ਜਾਂ ਦਸਤਾਰ ਸਜਾਉਂਦੇ ਆ ਉਹ 67% ਬੱਚਿਆਂ ਨੂੰ ਜਿਹੜਾ ਆ ਬੁਲਿੰਗ ਕੀਤੀ ਜਾਂਦੀ ਆ। ਇਹ ਰਿਪੋਰਟ ਜਿਹੜੀ ਆ ਸਿੱਖ ਕੋਲੀਸ਼ਨ ਵੱਲੋਂ ਆਈ ਆ। ਕਹਿੰਦੇ ਵੀ USA ਦੇ ਵਿੱਚ ਜਿਹੜੀ ਸਿੱਖ ਪਾਪੂਲੇਸ਼ਨ ਆ ਮੋਰ ਦੈਨ 50% ਟੋਟਲ USA ਦੀ ਸਿੱਖ ਪਾਪੂਲੇਸ਼ਨ ਸਟੇਟ ਆਫ ਕੈਲੀਫੋਰਨੀਆ 'ਚ ਰਹਿੰਦੀ ਆ। ਤੇ ਸਭ ਤੋਂ ਮਾੜਾ ਹਾਲ ਕਹਿੰਦੇ ਪਈ ਫ੍ਰਿਜ਼ਨੋ ਤੋਂ ਆਇਆ ਹੈਗਾ ਵੀ ਫ੍ਰਿਜ਼ਨੋ 'ਚ ਐਡੀ ਵੱਡੀ ਸਿੱਖ ਪਾਪੂਲੇਸ਼ਨ ਹੋਣ ਦੇ ਬਾਵਜੂਦ ਵੀ ਜਿੰਨੇ ਵੀ ਉੱਥੇ ਸਿੱਖ ਬੱਚੇ ਆ ਉਹਨਾਂ ਨੂੰ ਜਦੋਂ ਸਰਵੇ ਕੀਤਾ ਗਿਆ 50% ਤੋਂ ਵੱਧ ਜਿਹੜੇ ਫ੍ਰਿਜ਼ਨੋ ਏਰੀਏ ਦੇ ਵਿੱਚ ਬੱਚੇ ਆ ਉਹਨਾਂ ਨੂੰ ਜਿਹੜੀ ਬੁਲਿੰਗ ਕੀਤੀ ਗਈ ਜਦੋਂ ਉਹ ਸਕੂਲ ਦੇ ਵਿੱਚ ਸੀਗੇ। ਈਵਨ ਦੋ ਕਹਿੰਦੇ ਭਈ ਜੁਬਾ ਸਿਟੀ ਦੇ ਵਿੱਚ ਹੁਣ ਫਸਟ ਫੀਮੇਲ ਮੇਅਰ ਜਿਹੜੀ ਆ ਉਹ ਸਿੱਖ ਰਹਿੰਦੀ ਆ, ਪਰ ਉਸ ਏਰੀਏ ਦੇ ਵਿੱਚ ਵੀ ਜਿਹੜੀ ਆ ਬੁਲਿੰਗ ਬੱਚਿਆਂ ਦੀ ਹੁੰਦੀ ਹੈਗੀ ਆ। ਸੋ ਕਹਿੰਦੇ ਵੀ ਜਿਹੜੀ ਸਟੇਟ ਆ ਪਲੱਸ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਆ ਉਹਨਾਂ ਨੂੰ ਜਿਹੜਾ ਇਸ ਇਸ਼ੂ ਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਹੈਗਾ। ਸਿੱਖਿਜ਼ਮ ਬਾਰੇ ਜਾਂ ਪੰਜਾਬੀ ਕਲਚਰ ਬਾਰੇ, ਪੰਜਾਬੀ ਲੈਂਗੁਏਜ ਬਾਰੇ ਇਹ ਜਿਹੜਾ ਆ ਜਿਹੜੇ ਉਹਨਾਂ ਦੇ ਬੁੱਕਸ ਹੈਗੀਆਂ ਉਹਦੇ ਵਿੱਚ ਜਿਹੜੇ ਆਰਟੀਕਲ ਚਾਹੀਦੇ ਹੈਗੇ ਆ, ਪਲੱਸ
ਜਿਹੜੀ ਟੀਚਿੰਗ ਜਿਹੜੀ ਬੱਚਿਆਂ ਨੂੰ ਬਾਕੀ ਦਿਆਂ ਨੂੰ ਦੱਸਣਾ ਚਾਹੀਦਾ, ਬਾਕੀ ਜਿਹੜੇ ਹੋਰ ਧਰਮ ਹੈਗੇ ਆ ਜਾਂ ਹੋਰ ਕਲਚਰ ਆ, ਤਾਂ ਕਿ ਜਿਹੜੇ ਬੱਚੇ ਬੁਲਿੰਗ ਦਾ ਸ਼ਿਕਾਰ ਹੁੰਦੇ ਆ ਉਹ ਨਾ ਹੋਣ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਵੱਲ ਵੱਧਦੇ ਹਾਂ। ਯਮਨ ਦੇ ਵਿੱਚ ਇੱਕ ਵਾਰੀ ਫਿਰ ਸਾਊਦੀ ਅਰੇਬੀਆ ਦੇ ਦੁਆਰਾ ਜਿਹੜੀ ਇੱਕ ਹੋਰ 에ਅਰ ਸਟ੍ਰਾਈਕ ਕੀਤੀ ਗਈ ਆ, ਜਿਸ ਦੇ ਵਿੱਚ 22 ਜਾਣੇ ਜਿਹੜੇ ਆ 22 ਬੱਚਿਆਂ ਦੇ ਜਿਹੜੇ ਮਰਨ ਦੀ ਖਬਰ ਆ ਰਹੀ ਆ ਇੱਕ ਵਾਰੀ ਫੇਰ। ਇਸ ਤੋਂ ਪਹਿਲਾਂ ਕੁਛ ਦਿਨ ਪਹਿਲਾਂ ਵੀ ਇੱਕ ਹੋਰ ਜਿਹੜਾ ਹਵਾਈ ਹਮਲਾ ਸਾਊਦੀ ਅਰੇਬੀਆ ਵੱਲੋਂ ਯਮਨ ਦੇ ਵਿੱਚ ਕੀਤਾ ਗਿਆ ਸੀ, ਜਿਸ ਦੇ ਵਿੱਚ ਜਿਹੜੇ 40 ਬੱਚੇ ਜਿਹੜੇ ਆ ਉਹ ਮਾਰੇ ਗਏ ਸੀਗੇ। ਇਹ ਜ਼ਿਕਰਯੋਗ ਗੱਲ ਹੈਗੀ ਆ ਵੀ ਰਾਈਟ ਨਾਓ ਸਾਊਦੀ ਅਰੇਬੀਆ ਨੂੰ ਇਸ ਨਵੇਂ ਪ੍ਰਸ਼ਾਸਨ ਦੇ ਅਧੀਨ ਅਜਿਹੇ ਬੰਬਾਂ ਨੂੰ ਜਿਹੜਾ ਉਹ ਦਿੱਤੇ ਗਏ ਆ ਜਿਹੜੇ ਲੇਜ਼ਰ ਗਾਈਡਡ ਪ੍ਰਸੀਜਨ ਦੇ ਨਾਲ ਜਿਹੜੇ ਹਮਲੇ ਆ ਉਹ ਕਰ ਸਕਦੇ ਆ। ਇਹ ਸਾਊਦੀ ਅਰੇਬੀਆ ਦੇਖੋ ਇਸ ਟਾਈਮ ਜਿਹੜੇ ਮਨੁੱਖਤਾ ਦੇ ਤਸ਼ੱਦਦ ਨੂੰ ਲੈ ਕੇ, ਮਨੁੱਖਤਾ ਦਾ ਘਾਣ ਕਰਨ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਉੱਤੇ ਜਿਹੜਾ ਉਹ ਆ ਰਿਹਾ ਆ। ਅਤੇ ਉੱਧਰ ਕੈਨੇਡਾ ਦੇ ਨਾਲ ਇਹਨੇ ਆਪਣੇ ਰਿਸ਼ਤੇ ਜਿਹੜੇ ਉਹ ਐਕਟਿਵਿਸਟ ਦੇ ਕਰਕੇ ਜਿਹੜੇ ਆ ਉਹ ਖਤਰੇ 'ਚ ਪਾਏ ਹੋਏ ਆ। ਅਮਰੀਕਾ ਵਾਲੇ ਜਿਹੜੇ ਇਸ ਟਾਈਮ ਇਸ ਚੀਜ਼ ਨੂੰ ਲੈ ਕੇ ਬਿਲਕੁਲ ਚੁੱਪ ਬੈਠੇ ਆ। ਉਹਨਾਂ ਨੇ ਬੈਠਣਾ ਹੀ ਆ, ਕਿਉਂਕਿ ਬੰਬ ਜਿਹੜਾ ਰਾਈਟ ਨਾਓ ਉਹਨਾਂ ਨੇ ਜਿਹੜੇ ਉਹਨਾਂ ਨੂੰ ਵੇਚ ਰਹੇ ਆ। ਪਿਛਲੇ ਪ੍ਰਸ਼ਾਸਨ ਨੇ ਜਿਹੜੀ ਇਹਨਾਂ ਦੇ ਉੱਤੇ ਰੋਕ ਲਾਈ ਸੀਗੀ ਵੀ ਜਿਹੜੇ ਲੇਜ਼ਰ ਗਾਈਡਡ ਬੰਬਸ ਹੈਗੇ ਆ ਉਹ ਇਹਨਾਂ ਨੂੰ ਨਾ ਮਿਲ ਸਕਣ, ਨਾ ਦਿੱਤੇ ਜਾਣ। ਪਰ ਜਿਹੜੇ ਟਰੰਪ ਪ੍ਰਸ਼ਾਸਨ ਨੇ ਇਹ ਜਿਹੜੀ ਰੋਕ ਆ ਉਹਨਾਂ ਰੈਗੂਲੇਸ਼ਨ ਜਿਹੜੀ ਉਸ ਦੇ ਉੱਤੋਂ ਹਟਾ ਦਿੱਤੀ ਸੀ। ਅਤੇ ਹੁਣ ਉਹਦੇ ਚੱਲਦਿਆਂ ਦੇਖੋ 2 ਹਮਲੇ ਲਗਾਤਾਰ ਇੱਦਾਂ ਯਮਨ ਦੇ ਵਿੱਚ ਉਹ ਕਰ ਚੁੱਕੇ ਆ, ਜਿਨ੍ਹਾਂ ਵਿੱਚ 60 ਤੋਂ ਵੱਧ ਬੱਚੇ ਜਿਹੜੇ ਆ ਉਹ ਮਾਰੇ ਗਏ ਨੇ। ਇਹ ਬਹੁਤ ਮਾੜੀ ਗੱਲ ਆ। ਅਤੇ ਆਈ ਥਿੰਕ ਪਰ ਅਮਰੀਕਾ ਨੇ ਵੀ ਹੁਣ ਕੀ ਕਰਨਾ, ਕਿਉਂਕਿ ਉਹਨਾਂ ਨੇ ਹਿਊਮਨ ਰਾਈਟਸ ਜਿਹੜਾ UN ਵਾਲਾ ਚਾਰਟਰ ਹੈਗਾ, ਚੈਪਟਰ ਹੈਗਾ, ਉਸ ਦੇ ਵਿੱਚੋਂ ਆਪਣੇ ਆਪ ਨੂੰ ਜਿਹੜਾ ਆਲਰੇਡੀ ਪਹਿਲਾਂ ਹੀ ਬਾਹਰ ਉਹ ਕਰ ਲਿਆ ਆ। ਯਮਨ ਦੇ ਵੀ ਜਿਹੜੇ ਇਸ ਟਾਈਮ ਹਾਲਾਤ ਬਹੁਤ ਹੀ ਜ਼ਿਆਦਾ ਮਾੜੀ ਬਣੇ ਪਏ ਆ। ਉੱਥੇ ਵੀ ਜਿਹੜੇ ਹਾਊਥੀ ਰੈਬਲਸ ਹੈਗੇ ਆ ਅਤੇ ਜਿਹੜੇ ਸਾਊਦੀ ਅਰੇਬੀਆ ਵਾਲੇ ਆ, ਇਹਨਾਂ ਦੇ ਦਰਮਿਆਨ ਜਿਹੜਾ ਖਾਸਾ ਜਿਹੜਾ ਆ ਉਹ ਜੰਗ ਜਿਹੜੀ ਉਹ ਚੱਲ ਰਹੀ ਆ, ਅਤੇ ਆਮ ਲੋਕ ਹਰ ਵਾਰ ਦੀ ਤਰ੍ਹਾਂ ਘੁਣ ਵਾਂਗੂ ਪਿਸ ਰਹੇ ਆ। ਜੀ, ਮੌਲੀ ਟਿਬੇਟਸ ਜਿਹੜੀ ਆਇਵਾ ਸਟੇਟ ਯੂਨੀਵਰਸਿਟੀ ਦੀ ਸਟੂਡੈਂਟ 20 ਸਾਲਾਂ ਦੀ ਸੀ, ਜਿਸ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਜਿਹਦੀ ਬੋਡੀ ਲੱਭੀ ਸੀ, ਉਹਦੇ ਵਿੱਚ ਜਿਹੜਾ ਆ ਇੱਕ ਮੈਕਸੀਕਨ ਮੂਲ ਦੇ ਬੰਦੇ ਨੂੰ ਜਿਹੜਾ ਆ ਚਾਰਜ ਕੀਤਾ ਗਿਆ ਸੀ, ਕ੍ਰਿਸਟੀਅਨ ਰਵੇਰਾ। ਅਤੇ ਉਹਦਾ ਜਿਹੜਾ ਰਾਈਟ ਵਿੰਗ ਮੀਡੀਆ ਹੈ ਉਹਦੇ ਵੱਲੋਂ ਕਾਫੀ ਇਸ਼ੂ ਚੱਕਿਆ ਗਿਆ ਸੀ ਵੀ ਉਹ ਇਲੀਗਲ ਇਮੀਗਰੈਂਟ ਸੀ। ਹਜੇ ਤੱਕ ਕਈ ਕਹਿੰਦੇ ਪਈ ਉਹਦਾ ਜਿਹੜਾ ਸਟੇਟਸ ਆ ਉਹ ਕਲੀਅਰ ਨਹੀਂ ਹੈਗਾ। ਪਰ ਅੱਜ ਜਿਹੜੀ ਮੌਲੀ ਟਿਬੇਟਸ ਆ ਉਹਦੀ ਆਂਟ ਨੇ ਇਹ ਕਿਹਾ ਆ ਵੀ ਸਾਨੂੰ ਜਿਹੜਾ ਆ ਇਹ ਜਿਹੜਾ ਰੇਸ਼ੀਅਲ ਸਲਰਸ ਜਾਂ ਰੇਸ ਬੇਸਡ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਬਾਰੇ ਨਹੀਂ ਗੱਲ ਕਰਨੀ ਚਾਹੀਦੀ ਸਾਡੀ ਜਿਹੜੀ ਲੜਕੀ ਆ ਉਹਦੇ ਵੱਲ ਦੇਖ ਕੇ, ਕਿਉਂਕਿ ਕਹਿੰਦੀ ਇਹ ਜਿਹੜੀ ਪ੍ਰੋਬਲਮ ਆ ਇਹ ਬੰਦਿਆਂ ਦੀ ਆ, ਉਹ 'ਚ ਮੈਟਰ ਨਹੀਂ ਕਰਦਾ ਹੈਗਾ ਵੀ ਉਹ ਲੀਗਲ ਆ, ਇਲੀਗਲ ਆ ਜਾਂ ਸਿਟੀਜ਼ਨ ਹੈਗਾ ਆ। ਅਤੇ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜੀਆਂ ਆ ਜਦੋਂ ਵੀ ਕੋਈ ਅਨਡਾਕੂਮੈਂਟਡ ਬੰਦਾ ਕਿਸੇ ਤਰ੍ਹਾਂ ਦਾ ਵੀ ਕ੍ਰਾਈਮ ਕਰਦਾ ਆ ਅਤੇ ਉਹ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਗਿਆ। ਅਤੇ ਜਦ ਕਿ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਰਿਸਰਚਰਸ ਆ ਉਹਨਾਂ ਨੇ ਇਹ ਫਾਈਂਡ ਆਊਟ ਕੀਤਾ ਆ ਵੀ ਜਿਹੜੇ ਨਵੇਂ ਇਮੀਗ੍ਰੈਂਟਸ ਹੁੰਦੇ ਆ ਮੈਜੋਰਟੀ ਦੇ ਵਿੱਚ ਉਹ ਬਿਲਕੁਲ ਕਲੀਨ ਹੁੰਦੇ ਆ, ਹਾਰਡ ਵਰਕ ਕਰਦੇ ਆ, ਕਿਉਂਕਿ ਉਹਨੀ ਸੈੱਟ ਹੋਣਾ ਹੁੰਦਾ ਆ। ਅਤੇ ਜਿਹੜੇ ਇੱਥੇ ਦੇ ਬੋਰਨ ਹੁੰਦੇ ਆ ਉਹ ਜਿਹੜਾ ਵਾਇਲੈਂਟ ਕ੍ਰਾਈਮ ਜ਼ਿਆਦਾ ਕਰਦੇ ਹੈਗੇ ਆ। ਪਰ ਅਨਫੋਰਚੂਨੇਟਲੀ ਜਦੋਂ ਇੱਕ ਵੀ ਬੰਦਾ ਕੋਈ ਗਲਤ ਕੰਮ ਕਰਦਾ ਆ ਇਲੀਗਲ ਜਾਂ ਅਨਡਾਕੂਮੈਂਟਡ, ਅਤੇ ਉਸ ਨੂੰ ਫਿਰ ਬਹੁਤ ਵੱਡੀ ਨਿਊਜ਼ ਬਣਾਇਆ ਜਾਂਦਾ ਹੈਗਾ। ਜੀ ਬਿਲਕੁਲ। ਸਭ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਗੋਰੀ ਚਮੜੀ ਵਾਲਾ ਬੰਦਾ, ਉਸਨੇ ਇੱਕ ਰੈਸਟੋਰੈਂਟ ਦੇ ਵਿੱਚ ਜਾ ਕੇ ਗੋਲੀਆਂ ਚਲਾਈਆਂ ਸੀ, ਜਿਸ ਦੇ ਵਿੱਚ 4 ਕਾਲੇ ਮੂਲ ਦੇ ਜਿਹੜੇ ਬੰਦੇ ਆ ਅਫਰੀਕਨ ਅਮੈਰੀਕਨ ਡਿਸੈਂਟ ਵਾਲੇ ਜਿਹੜੇ ਉਹ ਮਾਰੇ ਗਏ ਸੀਗੇ। ਉਹ ਬੰਦੇ ਦਾ ਜਿਹੜਾ ਕੇਸ ਆ ਉਹ ਚੱਲਣਾ ਸੀਗਾ, ਪਰ ਜੱਜ ਨੇ ਉਸ ਨੂੰ ਟਰਾਇਲ ਦੇ ਲਈ ਕਹਿ ਦਿੱਤਾ ਆ ਵੀ ਉਹ ਠੀਕ ਨਹੀਂ ਆ ਅਤੇ ਉਹ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ, ਇਸ ਲਈ ਟਰਾਇਲ ਦਾ ਸਾਹਮਣਾ ਜਿਹੜਾ ਆ ਉਹ ਨਹੀਂ ਕਰ ਸਕਦਾ। ਇਹ ਪ੍ਰਸ਼ਾਸਨ ਨੇ ਜਿਹੜਾ ਆ ਉਹ ਅਲਾਓ ਜਿਹੜਾ ਉਹ ਕਰ ਦਿੱਤਾ ਆ। ਇੱਕ ਪਾਸੇ ਪ੍ਰਸ਼ਾਸਨ ਆਈਸ ਵਾਲਾ ਜਿਹੜਾ 4 ਸਾਲ ਦੇ ਨਿਆਣਿਆਂ ਨੂੰ ਜੱਜ ਦੇ ਮੂਹਰੇ ਜਿਹੜਾ ਆ ਉਹ ਪੇਸ਼ ਕਰ ਰਿਹਾ ਆ ਵੀ ਜਿਹੜੇ ਉਹਨਾਂ ਦੇ ਜਿਨ੍ਹਾਂ ਨੇ ਬਾਰਡਰ ਟੱਪ ਕੇ ਆਏ ਆ ਵੀ ਉਹ ਜਿਹੜਾ ਸੁਣਵਾਈ ਦਾ ਸਾਹਮਣਾ ਕਰਨ। ਉਹ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਜਿਹੜਾ ਉਸ ਹਿਸਾਬ ਦੇ ਨਾਲ ਉਹ ਸੁਣਵਾਈ ਸੁਣਨ ਦੇ ਕਾਬਲ ਆ, ਅਤੇ ਜਿਹਨੇ 4 ਬੰਦਿਆਂ ਨੂੰ ਮਾਰ ਦਿੱਤਾ ਆ। ਅਤੇ ਕਿਉਂਕਿ ਕਹਿੰਦੇ ਵੀ ਹੁਣ ਉਹ ਮੈਂਟਲੀ ਤੌਰ 'ਤੇ ਅਪਸੈਟ ਸੀ, ਇਸ ਲਈ ਜਿਹੜਾ ਆ
ਉਹ ਟਰਾਇਲ ਦਾ ਸਾਹਮਣਾ ਜਿਹੜਾ ਉਹ ਨਹੀਂ ਕਰ ਸਕਦਾ। ਸੋ ਕਿਤੇ ਨਾ ਕਿਤੇ ਇਹ ਮੈਜੋਰਟੀ ਮਾਈਨੋਰਟੀ ਵਾਲੀ ਗੱਲ ਆ ਉਹ ਸਾਹਮਣੇ ਜਿਹੜੀ ਆ ਉਹ ਆਈ ਜਾਂਦੀ ਆ, ਭੇਦਭਾਵ ਜਿਹੜਾ ਉਹ ਸਾਹਮਣੇ ਆਈ ਜਾਂਦਾ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਮਹੀਨੇ ਦੇ ਵਿੱਚ ਮਿਸੀਸਾਗਾ ਓਨਟਾਰੀਓ ਕੈਨੇਡਾ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਬੰਬ ਬਲਾਸਟ ਹੋਇਆ ਸੀ। ਤੇ ਉਸ ਟਾਈਮ ਦੇ ਉੱਤੇ ਜਿਹੜਾ ਸਿੱਖ, ਖਾਸ ਕਰਕੇ ਸਿੱਖ ਵਿਰੋਧੀ ਮੀਡੀਆ, ਚਾਹੇ ਉਹ ਕੈਨੇਡਾ ਦਾ ਸੀ ਚਾਹੇ ਉਹ ਇੰਡੀਆ ਦਾ ਸੀ, ਉਹਨਾਂ ਨੇ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਟੈਰਰਿਜ਼ਮ ਵਾਲਾ ਜਿਹੜਾ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਸੀ ਵੀ ਇਹ ਜੀ ਖਾਸ ਕਰਕੇ ਵੀ ਇਹ ਸਿੱਖ ਟੈਰਰਿਸਟ ਜਿਹੜੇ ਹੈਗੇ ਆ ਉਹਨਾਂ ਨੇ ਇਹ ਬੰਬ ਬਲਾਸਟ ਕੀਤਾ ਆ। ਤੇ ਹੁਣ ਇਹ ਖਬਰ ਆਈ ਹੈਗੀ ਆ ਵੀ ਉਹ ਜਿਹੜੇ ਰੈਸਟੋਰੈਂਟ ਦੇ ਮਾਲਕ ਸੀ ਦੋ, ਉਹਨਾਂ ਦੀ ਆਪਸ ਵਿੱਚ ਲੜਾਈ ਚੱਲ ਰਹੀ ਸੀ ਤੇ ਉਹਨਾਂ ਨੇ ਆਪ ਹੀ ਜਿਹੜਾ ਬੰਬ ਚਲਾਇਆ ਸੀਗਾ। ਤੇ ਹੁਣ ਉਸ ਰੈਸਟੋਰੈਂਟ ਨੂੰ 6 ਮਿਲੀਅਨ ਤੋਂ ਵੱਧ ਦੇ ਪੈਸਿਆਂ ਦੇ ਲਈ ਜਿਹੜਾ ਆ ਉਹਦੇ 'ਤੇ ਲਾ ਸੂਟ ਕਰ ਦਿੱਤਾ ਗਿਆ ਆ। ਜਿਹੜੇ ਉਸ ਟਾਈਮ ਦੇ ਉੱਤੇ ਉੱਥੇ ਜਿਹੜਾ ਡਿਨਰ ਕਰਨ ਗਏ ਸੀ ਉਹਨਾਂ ਲੋਕਾਂ ਵੱਲੋਂ। ਪਰ ਇਹ ਬੜੀ ਹੈਰਾਨੀ ਦੀ ਗੱਲ ਆ, ਜਦੋਂ ਹੀ ਇਹ ਬੰਬ ਬਲਾਸਟ ਹੋਇਆ ਸੀ ਉਸ ਰੈਸਟੋਰੈਂਟ ਦੇ ਵਿੱਚ, ਤਾਂ ਇੰਡੀਆ ਤੋਂ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਆ ਅਮਰਿੰਦਰ ਸਿੰਘ, ਉਹਨਾਂ ਨੇ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜੇ ਸਿੱਖਾਂ ਦੇ ਉੱਤੇ ਬਲੇਮ ਕਰਨ ਦੀ ਟਰਾਈ ਕੀਤੀ ਸੀ ਵੀ ਉਹ ਜਿਹੜੇ ਆ ਨਾਲ ਹੀ 2020 ਨੂੰ ਵਿੱਚ ਘਸੀਟਣ ਦੀ ਗੱਲ ਕੀਤੀ ਸੀ। ਤੇ ਇੰਡੀਆ ਦੀ ਐਮਬੈਸੀ ਜਿਹੜੀ ਆ ਕੈਨੇਡਾ 'ਚ, ਉਹਨਾਂ ਨੇ ਆਪਣੀ ਇੱਕ ਸੈਪਰੇਟ ਟੈਲੀਫੋਨ ਲਾਈਨ ਖੋਲ੍ਹ ਦਿੱਤੀ ਸੀ ਤਾਂ ਕਿ ਵੀ ਜਿਹੜੇ ਵਿਕਟਮਸ ਆ ਉਹਨਾਂ ਨੂੰ ਅਸੀਂ ਸਪੋਰਟ ਕਰ ਸਕੀਏ। ਤੇ ਉਹਨਾਂ ਨੇ ਵੀ ਬੜੇ ਪੁੱਠੇ ਬਿਆਨ ਜਿਹੜੇ ਛੱਡੇ ਸੀਗੇ ਉਸ ਟਾਈਮ ਦੇ ਉੱਤੇ। ਤੇ 40 ਦੇ ਕਰੀਬ ਜਿਹੜੇ ਉੱਥੇ ਜਿਹੜੇ ਰੈਸਟੋਰੈਂਟ ਦੇ ਵਿੱਚ ਉਸ ਟਾਈਮ ਦੇ ਲੋਕ ਸੀਗੇ ਤੇ ਕਾਫੀ ਲੋਕਾਂ ਨੂੰ ਜਿਹੜੀਆਂ ਆ ਕਹਿੰਦੇ ਸਵੀਅਰ ਤੇ ਪਰਮਾਨੈਂਟ ਇੰਜਰੀਜ਼ ਲੱਗੀਆਂ ਸੀਗੀਆਂ। ਬਿਲਕੁਲ ਇਹ ਸਾਫ਼ ਜਿਹੜਾ ਚਿਹਰਾ ਮੋਹਰਾ ਆ ਇਹਨਾਂ ਲੋਕਾਂ ਦਾ, ਜਿਹੜਾ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜਾ ਸਾਹਮਣਾ ਆ ਜਾਂਦਾ ਆ ਵੀ ਉਹਨਾਂ ਦਾ ਕੰਮ ਹੀ ਕੋਈ ਨਹੀਂ ਆ, ਬਸ ਸਿਰਫ ਤੇ ਸਿਰਫ ਜਿਹੜੀ ਇੱਕ ਵਿਸ਼ੇਸ਼ ਮਾਈਨੋਰਟੀ ਆ ਜਾਂ ਇੱਕ ਕੌਮ ਆ ਉਹਨਾਂ ਨੂੰ ਹੀ ਭੰਡਣ ਦਾ ਜਿਹੜਾ ਇਹਨਾਂ ਨੇ ਕੰਮ ਜਿਹੜਾ ਰੱਖਿਆ ਹੋਇਆ ਆ। ਕੁਛ ਹੋ ਜਾਵੇ ਦੁਨੀਆ ਦੇ ਵਿੱਚ ਕਿਤੇ ਵੀ, ਬਸ ਉਹ ਬਲੇਮ ਜਿਹੜਾ ਆ ਇੱਕ ਪਾਸੇ ਹੀ ਜਿਹੜੇ ਸਿੱਖਾਂ ਉੱਤੇ ਲਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਜਾਂਦੇ ਨੇ। ਆਈ ਥਿੰਕ ਜਿਹੜੇ ਸਿੱਖ ਆ ਉਹ ਵੀ ਉਹਨਾਂ ਨੂੰ ਜਿਹੜੇ ਆਪਣੇ ਉਹਨਾਂ ਦਾ ਆਪਣਾ ਜਿਹੜਾ ਮੀਡੀਆ ਹੈ ਜਾਂ ਜਿੰਨੇ ਵੀ ਲੋਕ ਆ ਉਹਨਾਂ ਨੂੰ ਨਾਲ ਦੇ ਨਾਲ ਇਹ ਚੀਜ਼ਾਂ ਦੇ ਜਿਹੜੀ ਜਵਾਬਦੇਹੀ ਜਿਹੜੀ ਉਹ ਕਰਨੀ ਚਾਹੀਦੀ ਆ। ਤੇ ਇਹ ਚੀਜ਼ਾਂ ਦੇਖੋ ਉੱਥੇ ਗੈਂਗਵਾਰ ਆ ਬਹੁਤ ਜ਼ਿਆਦਾ, ਨੋ ਡਾਊਟ। ਉੱਥੇ ਜਿਹੜਾ ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਉਸ ਦੇ ਵਿੱਚ ਆਪਣੇ ਮੁੰਡੇ ਵੀ ਇਸ ਦੇ ਵਿੱਚ ਫਸੇ ਹੋਏ ਆ, ਕੋਈ ਇਸ ਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ ਆ। ਪਰ ਉਸ ਨੂੰ ਉਸ ਤਰੀਕੇ ਦੇ ਨਾਲ ਜਿਹੜਾ ਦਿਖਾਉਣਾ ਵੀ ਇੱਕ ਗੈਂਗ ਹੋਣੀ ਹੋਰ ਚੀਜ਼ ਹੁੰਦੀ ਆ, ਇੱਕ ਜਿਹੜਾ ਸਿਰਫ ਤੇ ਸਿਰਫ ਇਹ ਕਹਿ ਦੇਣਾ ਵੀ ਇਸ ਕੌਮ ਵੱਲੋਂ ਜਾਣਬੁੱਝ ਕੇ ਦਹਿਸ਼ਤਗਰਦੀ ਕੀਤੀ ਜਾ ਰਹੀ ਆ, ਉਹ ਡਿਫਰੈਂਟ ਗੱਲ ਜਿਹੜੀ ਉਹ ਹੋ ਜਾਂਦੀ ਆ। ਤੇ ਇਹ ਹਮੇਸ਼ਾ ਹੀ ਇਹਨਾਂ ਦਾ ਇੱਕ ਟੀਚਾ ਜਿਹੜਾ ਆ ਉਹੀ ਰਿਹਾ ਆ ਵੀ ਇਸ ਤਰੀਕੇ ਦੇ ਨਾਲ ਕਿੱਦਾਂ ਸਿੱਖਾਂ ਨੂੰ ਜਿਹੜਾ ਉਹ ਬਦਨਾਮ ਕੀਤਾ ਜਾ ਸਕੇ। ਤੇ ਆਪਣੀ ਕੌਮ ਵਾਲੇ ਸਾਰੇ ਬੰਦਿਆਂ ਨੂੰ ਇਕੱਠੇ ਹੋਣ ਦੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਜ਼ਰੂਰਤ ਹੈਗੀ ਆ ਵੀ ਜੀ। ਫਿਰ ਉਦੋਂ ਯਾਰ ਇੱਕ ਤਾਂ ਹਰਜੋਤ ਸਿੰਘ ਜੀ ਇਹ ਬਹੁਤ ਸਮੱਸਿਆ ਆ ਨਾ ਵੀ ਕੋਈ ਉਸ ਗਰੁੱਪ ਦਾ, ਕੋਈ ਉਸ ਗਰੁੱਪ ਦਾ, ਕੋਈ ਉਸ ਗਰੁੱਪ ਦਾ, ਉਹਨਾਂ ਨੂੰ ਹੋਰ ਕਿਸੇ ਚੀਜ਼ ਦੇ ਨਾਲ ਮਤਲਬ ਹੀ ਨਹੀਂ ਆ। ਬਸ ਮੇਰੇ ਗਰੁੱਪ ਨੂੰ ਨਾ ਕੋਈ ਕੁਛ ਜਿਹੜਾ ਆ ਉਹ ਗਲਤ ਕਹਿ ਦੇਵੇ, ਜਾਂ ਜੇ ਕਹਿ ਗਿਆ ਤਾਂ ਫਿਰ ਉਹਦੇ ਨਾਲ ਬਸ ਛਿੱਤਰੋਂ ਛਿੱਤਰੀ ਜਿਹੜਾ ਆ ਔਨਲਾਈਨ ਵੀ ਇਹ ਉਹ ਹਰ ਜਗ੍ਹਾ ਦੇ ਉੱਤੇ ਹੋਣ ਦੀ ਟਰਾਈ ਹੁੰਦੀ ਆ। ਉਹ ਚੀਜ਼ਾਂ ਨੂੰ ਭੁੱਲ ਭੱਲ ਕੇ ਕੌਮ ਦੇ ਲਈ ਜਿਹੜਾ ਉਹ ਸੋਚਣ ਦੀ ਜਿਹੜੀਆਂ ਉਹ ਚੀਜ਼ਾਂ ਦੀ ਜ਼ਰੂਰਤ ਹੈਗੀ ਆ। ਸੋ ਇਹ ਵੀ ਸਦਕੇ ਜਾਈਏ ਜਿਹੜੀ ਕੈਨੇਡਾ ਵਰਗੀਆਂ ਜਿਹੜੀਆਂ ਉੱਥੇ ਦੀਆਂ ਪੁਲਿਸ ਐਨਫੋਰਸਮੈਂਟ ਏਜੰਸੀਜ਼ ਆ ਜਿਨ੍ਹਾਂ ਨੇ ਇਹ ਫਾਈਂਡ ਆਊਟ ਕਰ ਲਿਆ। ਤੇ ਜੇ ਕਿਤੇ ਨਹੀਂ ਤਾਂ ਜੱਗੀ ਜੌਲ ਵਾਲਾ ਹਾਲ ਹੀ ਹੋਣਾ ਸੀਗਾ ਉੱਥੇ, ਉਹ ਤਾਂ ਆਪਾਂ ਨੂੰ ਦਿਖ ਨਹੀਂ ਦਿਆ ਵੀ ਉੱਥੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਤੇ ਹਰਜੋਤ ਸਿੰਘ ਜੀ ਇੱਕ ਹੋਰ ਅਰਥਕਵੇਕ ਜਿਹੜਾ ਪੈਰੂ ਦੇ ਵਿੱਚ ਉਸ ਦੀ ਖਬਰ ਜਿਹੜੀ ਆ ਰਹੀ ਆ 7.1 ਇਸ਼ਾਰੀਆ ਜਿਹੜਾ ਤੀਬਰਤਾ ਦਾ ਜਿਹੜਾ ਇੱਕ ਵੱਡਾ ਜਿਹੜਾ ਭੁਚਾਲ ਆ ਉਹ ਪੈਰੂ ਬ੍ਰਾਜ਼ੀਲ ਦੇ ਜਿਹੜੇ ਬਾਰਡਰ ਦੇ ਉੱਤੇ ਜਿਹੜਾ ਉਹ ਆਇਆ ਆ। ਇਸ ਦੇ ਕਰਕੇ ਕੀ ਹੋਇਆ, ਕਿਵੇਂ ਹੋਇਆ, ਅਜੇ ਇਸ ਦੇ ਬਾਰੇ ਕੋਈ ਜਿਹੜੀ ਜਾਣਕਾਰੀ ਆ ਉਹ ਨਹੀਂ ਮਿਲੀ। ਆਈ ਥਿੰਕ ਉੱਥੇ ਜਿਹੜੇ ਬਹੁਤੇ ਜੰਗਲਾਤ ਜਿਹੜਾ ਉਹ ਹੈਗਾ ਆ, ਇਸ ਕਰਕੇ ਸ਼ਾਇਦ ਇਸ ਦੇ ਬਾਰੇ ਇੰਨਾ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਇਆ ਆ। ਪਰ ਕਹਿੰਦੇ 2001 ਦੇ ਵਿੱਚ ਇੱਦਾਂ ਦਾ ਹੀ ਇੱਕ 8.1 ਜਿਹੜਾ ਆ ਉਹ ਪਾਵਰ ਦਾ ਭੁਚਾਲ ਆਇਆ ਸੀ, ਜਿਹਦੇ ਕਰਕੇ 74 ਲੋਕਾਂ ਦੀ ਉਦੋਂ ਜਿਹੜੀ ਆ ਉਹ ਮੌਤ ਹੋਈ ਸੀ। ਪਿਛਲੇ ਹੀ ਕਹਿੰਦੇ ਆ ਇਸੇ ਹੀ ਹਫ਼ਤੇ ਦੇ ਵਿੱਚ ਵੈਨੇਜ਼ੁਏਲਾ ਦੇ ਵਿੱਚ ਇੱਕ 7
ਜਿਹੜੇ ਤੀਬਰਤਾ ਦਾ ਇੱਕ ਵੱਡਾ ਭੂਚਾਲ ਜਿਹੜਾ ਉੱਥੇ ਵੀ ਆਇਆ ਸੀਗਾ। ਸੋ ਲਗਾਤਾਰ ਇਸ ਇਲਾਕੇ ਦੇ ਵਿੱਚ ਜਿਹੜੇ ਭੂਚਾਲ ਆ ਉਹ ਆ ਰਹੇ ਆ। ਸੋ ਪਤਾ ਨਹੀਂ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੀ ਆ, ਕਿਤੇ ਵੀ ਜਿਹੜਾ ਹੋ ਸਕਦਾ। ਆਪਾਂ ਵੀ ਇੱਕ ਭੂਚਾਲ ਵਾਲੇ ਇਲਾਕੇ ਦੇ ਵਿੱਚ ਹੀ ਜਿਹੜੇ ਖਾਸ ਕਰਕੇ ਬੇ ਏਰੀਆ ਵਾਲੇ ਆ ਉਹ ਉਸ ਇਲਾਕੇ ਦੇ ਵਿੱਚ ਰਹਿੰਦੇ ਨੇ। LA ਤੱਕ ਜਿਹੜੀ ਉਹ ਪੂਰੀ ਫਾਲਟ ਲਾਈਨ ਜਿਹੜੀ ਉਹ ਹੈਗੀ ਆ, ਉਹ ਤੋਂ ਗਾਂਹ ਵੀ ਜਿਹੜੀ ਉਹ ਜਾਂਦੀ ਹੋਈ ਆ, ਪਰ ਉੱਥੇ ਕਿਉਂਕਿ ਜ਼ਿਆਦਾ ਪਾਪੂਲੇਸ਼ਨ ਆ ਸੈਨ ਫਰਾਂਸਿਸਕੋ ਤੋਂ ਲੈ ਕੇ ਉੱਥੇ ਤਾਈਂ। ਸੋ ਸਾਰਿਆਂ ਨੂੰ ਜਿਹੜਾ ਆ ਐਮਰਜੈਂਸੀ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਤੇ ਸਾਡਾ ਸਮਾਂ ਵੀ ਜਿਹੜਾ ਸਮਾਪਤ ਆ, ਤੇ ਆਪਾਂ ਲੈਂਦੇ ਹਾਂ ਸਰੋਤਿਆਂ ਤੋਂ ਇਜਾਜ਼ਤ। ਬਿਲਕੁਲ, ਤੇ ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।